ਬਾਜਵਾ ਸਾਹਿਬ ਜਦੋਂ ਮਿਰਜ਼ੇ ਦਾ ਵਿਆਹ ਹੋ ਜਾਂਦਾ ਹੈ ਤੇ ਇਹ ਵੀ ਸੁਣਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਹੈ ਸਾਹਿਬਾ ਉਹ ਮਿਰਜ਼ੇ ਵੱਲ ਉਸ ਨੂੰ ਵਧਾਈ ਦਿੰਦੀ ਹੈ और ऐसा कोई पैगाम भिजवाती है। इस दे बारे ये क्या हकीकत है या एवं कोई अफसाना बनाया गया? हाँ जी, ये गल है जी कि 7 मार्च 1612 ਨੂੰ ਮਿਰਜ਼ੇ ਦੀ ਜਿਹੜੀ ਮੰਗਣੀ ਹੈ ਖਾਨ ਮੁਹੰਮਦ ਖਰਲ ਦੀ ਧੀ ਸੱਸੀ ਨਾਲ ਹੋ ਗਈ। ਉਹ ਕਮਾਲੀਏ ਦੇ ਰਹਿਣ ਵਾਲੇ ਖਰਲ ਸਨ, ਉਹਨਾਂ ਦੇ ਵੱਲ ਇਹਨਾਂ ਨੇ ਰਿਸ਼ਤਾ ਕਰ ਲਿਆ ਕਿਉਂਕਿ ਰਾਹ ਵੰਜਲ ਇਹ ਆਂਦਾ ਸੀ ਕਿ ਅਸੀਂ ਕੋਈ ਕੁਛ ਦਾ ਕੂੜਾ ਵਾਂ ਕਿ ਅਸੀਂ ਉਹਨਾਂ ਦੇ ਬਾਰ-ਬਾਰ ਤਰਲੇ ਕਰਦੇ ਰਹੀਏ, नहीं साग देना तो नहीं ना देन खसमां नूं खान। और मिर्जे दी बिल्कुल रजामंदी तो बगैर धक्के नाल ओदी जिहड़ी मंगनी ओदे प्यो ने करती। मिर्जा फिर भी नहीं सी मनदा। अखीर ओदी माँ जिहड़ी है नसीबा उन्हें ओदे पैरां दे विच दुपट्टा धरिया। और पंजाब दी रिवायत है कि ये आखिरी गल हुंदी है किसे अगे नीवियां होण दी। ते फिर वो मिर्जा जिहड़ा आखण लगा कि माँ मैं तेरी गल मन लई है लेकिन तू मेरी गल भी ਜ਼ਰੂਰ ਮੰਨਣੀ ਹੈ। और ये गल ਜਿਹੜੀ है ना मैं ਜ਼ਹਿਰ पी ਲੈਣਾ ਵਾ लेकिन मैं ਸਾਹਿਬਾਂ ਨੂੰ ਜ਼ਰੂਰ ਲਿਆਉਣਾ है। और वो गल जिस ਕਰਨ ਤੋਂ ਬਾਅਦ ਇਹ ਜਦੋਂ ਉਹਦੀ ਮੰਗਣੀ ਹੋ ਗਈ ਤੇ ਮੰਗਣੀ ਦੇ ਵੇਲੇ ਜਿਹੜੀ ਹਾਲਤ ਸੀ ਮਿਰਜ਼ੇ ਦੀ ਉਹਦੇ ਬਾਰੇ 'ਚ ਮੈਂ ਚੰਦ ਸ਼ੇਰ ਲਿਖੇ ਨੇ ਕਿ ਨਿੰਮੂ ਝਾਨ ਤੇ ਬੇਧਿਆਨ ਮਿਰਜ਼ਾ ਰਵੇ ਕੋਸ ਦਾ ਲੇਖ ਦੇ ਤਾਰਿਆਂ ਨੂੰ ਦਰਦਾਂ ਨਾਲ ਪੁਰਕਿਆ ਜੀਣ ਉਹਦਾ ਚੋਖਾ ਚਾਹ ਚੜਿਆ ਸਾਕਾਂ ਸਾਰਿਆਂ ਨੂੰ ਝਾਤੀ ਮਾਰਦਾ ਲੇਖ ਕਿਤਾਬ ਵੱਲੇ ਰਵੇ ਫੋਲਦਾ ਲੇਖ ਨਕਾਰਿਆਂ ਨੂੰ ਤੇ ਭਾਣਾ ਲੇਖ ਦਾ ਹੋਰ ਹੋਇਆ ਕੀਕਣ ਭੁੱਲਦਾ ਕੀਤਿਆਂ ਕਾਰਿਆਂ ਨੂੰ ਰਸਾ ਆਣ ਮੁੱਕੀ ਜੀਵਨ ਰੀਝ ਵਾਲੀ ਘੂਰ ਵੇਖਦਾ ਰਵੇ ਨਜ਼ਾਰਿਆਂ ਨੂੰ ਤੇ ਚਿੜੀਆਂ ਆਣ ਚੁਗਿਆ ਖੇਤਰ ਆਸ ਵਾਲਾ ਕਿਹੜਾ ਆਣ ਪੁੱਛੇ ਲੇਖਾਂ ਮਾਰਿਆਂ ਨੂੰ ਝਾਤੀ ਮਾਰ ਵੇਖੇ ਟੁੱਟੀ ਆਸ ਵੱਲੇ ਗਮਾਂ ਘੇਰੀਆਂ ਰੂਪ ਸ਼ਿੰਗਾਰੇ ਘੇਰਿਆ ਰੂਪ ਸ਼ਿੰਗਾਰਿਆਂ ਨੂੰ ਤੇ ਜਣੇ ਖਣੇ ਥੀ ਬੋਲ ਕਬੋਲ ਕਰਦਾ ਭੁੱਲਾ ਵਸਫ ਦੇ ਵੇਦ ਸਪਾਰਿਆਂ ਨੂੰ ਤੇ ਸਹਿਬਾਂ ਪਕੜ ਹਲੂਣ ਦੀ ਉਸ ਤਾਈਂ ਦੇਵੇ ਹੌਸਲਾ ਲੇਖ ਦੇ ਬਾਰਿਆਂ ਨੂੰ ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਕਿਹੜਾ ਪਰਖਤਾ ਦਿਲਾਂ ਵਿਚਾਰਿਆਂ ਨੂੰ। ਇਹ ਗੱਲ ਜਿਹੜੀ ਹੋਈ ਮਿਰਜ਼ੇ ਦੀ ਜਿਹੜੀ ਹਾਲਤ ਸੀ ਤੇ ਇਹਦੇ ਤੋਂ ਬਾਰੇ ਨਾ ਜੀ ਜ਼ੈਨਬ ਨੇ ਜਾ ਕੇ ਤੇ ਮਿਰਜ਼ੇ ਦੀ ਮੰਗਣੀ ਦੀ ਖਬਰ ਜਿਹੜੀ ਹੈ ਸਾਹਿਬਾਂ ਨੂੰ ਅਪੜਾਤੀ ਕਿ ਉਹਦੀ ਮੰਗਣੀ ਜਿਹੜੀ ਹੈ ਉਹ ਖਾਨ ਖਰਲ ਦੀ ਧੀ ਸੱਸੀ ਨਾਲ ਹੋ ਗਈ ਹੈ। ਔਰ ਉਹ ਜਦੋਂ ਉਹਨੇ ਸੁਣੀ ਤੇ ਸਾਹਿਬਾਂ ਦੀ ਜਿਹੜੀ ਹਾਲਤ ਹੈ ਜ਼ਾਹਰ ਹੈ ਉਹ ਵੀ ਬੜੀ ਯਾਨੀ ਅਜੀਬੋ ਗਰੀਬ ਸੀ। ਉਹਦੇ ਆਸ ਦੇ ਜਿਹੜੇ ਮਹੱਲ ਸਨ ਉਹਦੀਆਂ ਅੱਖਾਂ ਦੇ ਸਾਹਮਣੇ ਢਹਿਣ ਲੱਗ ਪਏ। ਔਰ ਉਸ ਵੇਲੇ ਉਹਦੀ ਜਿਹੜੀ ਹਾਲਤ ਸੀ ਉਹਦੇ ਬਾਰੇ ਚੰਦ ਸ਼ੇਰ ਮੈਂ ਲਿਖੇ ਨੇ ਕਿ ਸੁਣੀ ਸਾਹਿਬਾਂ ਨੇ ਵਾਪਰੀ ਜਦੋਂ ਸਾਰੀ ਵੇਲਾ ਹਿਜਰ ਦੇ ਬੋਲ ਸੁਣਾਉਣ ਲੱਗਾ ਬੁੱਕਾਂ ਲੈ ਕੇ ਖਾਕ ਨਰਾਸ ਵਾਲੀ ਜੀਵਨ ਜਾਮਿਆਂ ਦੇ ਉੱਤੇ ਪਾਉਣ ਲੱਗਾ ਰੀਝ ਸੂਲੀਆਂ ਤੇ ਚੜੀ ਵੈਣ ਪਾਵੇ ਹਿਜਰ ਜ਼ੋਰ ਥੀ ਗੱਲ ਮਨਾਉਣ ਲੱਗਾ ਵੇਲਾ ਮਾਰ ਤਮਾਚਿਆਂ ਹੁਸਨ ਤਾਈਂ ਕੋਹ ਕਾਫ ਦੀ ਵਾਟ ਵਖਾਣ ਲੱਗਾ ਇਸ਼ਕ ਜਾਪ ਦਾ ਵੱਡ ਕਸਾਈ ਬਣਿਆ ਕੁੱਸੀ ਜਾਨ ਤੇ ਛੁਰੀ ਚਲਾਉਣ ਲੱਗਾ ਆਸਾਂ ਮੁੱਕੀਆਂ ਦਰਦ ਫਰਾਕ ਅੰਦਰ ਚਿੰਤਾ ਚਿਖਾ ਤੇ ਇਸ਼ਕ ਚੜਾਉਣ ਲੱਗਾ ਤੇਰਾ ਆਸ ਦੀ ਕੰਡਿਆਂ ਆਣ ਮੱਲੀ ਵੇਲਾ ਔਖਤਾਂ ਹੋਰ ਵਧਾਉਣ ਲੱਗਾ ਤੁੱਦਲ ਉੱਡਦੀ ਸੀ ਚਵਾਂ ਪਾਸਿਆਂ ਤੇ ਹੇਜ ਉਸ ਨੂੰ ਹੋਰ ਉਡਾਉਣ ਲੱਗਾ ਜਾਪੇ ਉਸ ਦੇ ਸੁੰਨ ਦਿਮਾਗ ਅੰਦਰ ਤੀਰ ਹਿਜਰ ਕਸੂਦ ਦਾ ਆਣ ਲੱਗਾ ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਵੇਲਾ ਸ਼ੌਕ ਦੇ ਭੱਠ ਤਪਾਉਣ ਲੱਗਾ। ਇਹ ਜਦੋਂ ਗੱਲ ਹੋਈ ਤੇ ਬੀਬੋ ਜਿਹੜੀ ਹੈ ਨਾ ਜੀ ਬੀਬੋ ਨੇ ਮਾਸੀ ਨੇ ਸਾਹਿਬਾਂ ਨੂੰ ਦਮ ਦਲੇਰੀ ਦਿੱਤੀ। ਉਹਦੇ ਕੋਲ ਹੀ ਬਹਿ ਕੇ ਉਹ ਦੁੱਖ ਦਰਦ ਫੋਲਦੀ ਸੀ। ਔਰ ਸਾਹਿਬਾਂ ਨੇ ਬੀਬੋ ਨੂੰ ਜਵਾਬ ਦਿੱਤਾ ਕਿ ਮੈਨੂੰ ਮਤਲਬ ਇਸ਼ਕ ਤੋਂ ਬਗੈਰ ਕਰਾਰ ਨਹੀਂ ਔਰ ਮੈਂ ਮਿਰਜ਼ੇ ਵੱਲ ਹੀ ਜਾਣਾ ਹੈ ਔਰ ਮੇਰੇ ਨਾਲ ਬੜੀ ਜ਼ਿਆਦਤੀ ਹੋਈ ਹੈ। ਤੇ ਸਾਹਿਬਾਂ ਨੇ ਫਿਰ ਜ਼ੈਨਬ ਦੇ ਹੱਥ ਮਿਰਜ਼ੇ ਵੱਲ ਚਿੱਠੀ ਜਿਹੜੀ ਹੈ ਟੋਰ ਦਿੱਤੀ। ਔਰ ਉਹਨੇ ਜਿਹੜੀ ਚਿੱਠੀ ਟੋਰੀ ਉਹਦਾ ਬਿਆਨ ਇਹ ਸੀ ਕਿ ਮੇਰੇ ਮਿਰਜ਼ੇ ਆਜ਼ਲ ਦੇ ਜਾਨੀਆਂ ਵੇ ਕਾਮਲ ਸ਼ੌਕ ਤੇਰਾ ਪਾਲਣ ਹਾਰ ਮੇਰਾ ਤੇ ਪਾਂਬੜ ਇਸ਼ਕ ਦੇ ਸਾੜਿਆ ਆਣ ਮੈਨੂੰ ਜਿਸਮ ਜਾਪਦਾ ਪਿਆ ਅੰਗਿਆਰ ਮੇਰਾ ਨਵੇਂ ਸਾਗ ਤੋਂ ਆਪ ਬਣਾਉਣ ਲੱਗੋਂ ਹੱਥੀ ਤੋੜ ਕੇ ਰੀਝ ਦਾ ਹਾਰ ਮੇਰਾ ਤੇ ਯਾਦਾਂ ਆਣ ਕਸੂਦ ਦੀ ਧਾੜ ਪਾਈ ਲੋਕਾਂ ਲੁੱਟਿਆ ਹਿਜਰ ਬਾਜ਼ਾਰ ਮੇਰਾ ਤੇ ਹੰਝੂ ਪੀਮ ਦੀ ਦਰਦ ਕਲਾਮੀਆਂ ਦੇ ਜੀਵਨ ਹੋ ਗਿਆ ਏ ਤਾਰੋ ਤਾਰ ਮੇਰਾ ਤੇ ਸਿੱਕਾਂ ਹਿਜਰ ਦੀ ਟਾਂਡਰੀ ਆਣ ਲਾਈ ਦਰਦਾਂ ਰੋਲਿਆ ਆਣ ਵਕਾਰ ਮੇਰਾ ਤੇ ਮੰਜੇ ਮਰਨ ਦੇ ਪਿਆ ਹੈ ਸ਼ੌਕ ਮੇਰਾ
ਨੇੜੇ ਪੁੱਜਿਆ ਵਕਤ ਕਰਾਰ ਮੇਰਾ ਤੇ ਜਿਉਂਦੀ ਜਾਨ ਵਿਖਾਵੇਂ ਜੇ ਮੁਖ ਮੈਨੂੰ ਜੀਵਨ ਹੋ ਜਾਵੇ ਹੰਡਣਸਾਰ ਮੇਰਾ ਤੇਰੇ ਹਿਜਰ ਹਨੇਰ ਹੈ ਮਿਰਜ਼ਿਆ ਵੇ ਮੈਂ ਤੇਰੇ ਬਾਝ ਹਨੇਰ ਹੈ ਮਿਰਜ਼ਿਆ ਵੇ ਤੇਰੇ ਬਾਝ ਕਿਹੜਾ ਪੁੱਛਣ ਹਾਰ ਮੇਰਾ ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਮਾਲਕ ਬਾਝ ਨਾ ਜੱਗ ਤੇ ਯਾਰ ਮੇਰਾ। ਇਹ ਗੱਲ ਜਦੋਂ ਉਹਨੇ ਕੀਤੀ ਤੇ ਜਾ ਕੇ ਤੇ ਜ਼ੈਨਬ ਦਾ ਚਿੱਠੀ ਮਿਰਜ਼ੇ ਦੇ ਹਵਾਲੇ ਜਾ ਕੇ ਤੇ ਉਹਨੇ ਕਰ ਦਿੱਤੀ। ਮਿਰਜ਼ੇ ਨੇ ਜਦੋਂ ਉਹਦੀ ਚਿੱਠੀ ਪੜ੍ਹੀ ਤੇ ਮਤਲਬ ਇਹ ਹੈ ਕਿ ਉਹਦੀ ਜਿਹੜੀ ਹਾਲਤ ਸੀ ਉਹ ਵੀ ਬੜੀ ਉਸ ਤਰ੍ਹਾਂ ਦੀ ਨਿੰਮੂ ਝਾਨ ਸੀ। ਤੇ ਫਿਰ ਉਹਨੇ ਜਨਾਬ ਮਿਰਜ਼ਾ ਜਿਹੜਾ ਉਸੇ ਵੇਲੇ ਸ਼ਾਮ ਵੇਲੇ ਉੱਥੋਂ ਟੁਰ ਪਿਆ ਔਰ ਟੁਰ ਕੇ ਤੇ ਉਹ ਜਾ ਕੇ ਤੇ ਮਾਸੀ ਬੀਬੋ ਦੇ ਘਰ ਰਾਤ ਅੱਧੀ ਰਾਤ ਨਾ ਪੜਿਆ ਔਰ ਉੱਥੇ ਫਿਰ ਬੀਬੋ ਨੇ ਜਿਹੜਾ ਸਾਹਿਬਾਂ ਨੂੰ ਵੀ ਇਸ਼ਾਰੇ ਨਾਲ ਸੱਦ ਲਿਆ ਔਰ ਉੱਥੇ ਦੋਵੇਂ ਬਹਿ ਕੇ ਤੇ ਮਤਲਬ ਇਹ ਕਿ ਸਵਾਲ ਜਵਾਬ ਕਰਦੇ ਰਹੇ ਇੱਕ ਦੂਜੇ ਨੂੰ ਤੇ ਉਹ ਉਹਦੇ ਨਾਲ ਗਿਲੇ ਕਰਦੀ ਰਹੀ, ਉਹ ਉਹਨੂੰ ਆਪਣੀ ਮੁਹੱਬਤ ਦਾ ਵਾਸਤਾ ਦਿੰਦੀ ਰਹੀ ਔਰ ਉਹ ਵੀ ਉਹਦੇ ਨਾਲ ਕਰਾਰ ਕਰਦਾ ਰਿਹਾ ਕਿ ਜੋ ਕੁਝ ਵੀ ਹੋਇਆ ਮੇਰੇ ਵੱਸੋਂ ਬਾਹਰ ਸੀ ਔਰ ਮੈਂ ਹਰ ਹਾਲ 'ਚ ਤੈਨੂੰ ਖੜਾਂਗਾ ਨਾਲ ਔਰ ਲੈ ਕੇ ਜਾਵਾਂਗਾ। ਬੀਬੋ ਜਿਹੜੀ ਹੈ ਉਸ ਵੇਲੇ ਉਹ ਦੋਵਾਂ ਨੂੰ ਸਮਝਾਉਂਦੀ ਏ, ਉਹ ਦੋਵਾਂ ਨਾਲ ਪਿਆਰ ਕਰਦੀ ਏ। ਉਹਦਾ ਪਾਤਰ ਇੰਜ ਦਾ ਹੈ ਕਿ ਉਹ ਦੋਵਾਂ ਨੂੰ ਇਹ ਵੀ ਨਹੀਂ ਆਖਦੀ ਕਿ ਕੋਈ ਬੁਰਾਈ ਕਰੋ ਵਾਲੇ ਪਾਸੇ ਜਾਓ ਜਾਂ ਇੱਕ ਦੂਜੇ ਨੂੰ ਮਸਲਨ ਮਿਰਜ਼ੇ ਨੂੰ ਇਹ ਵੀ ਆਂਦੀ ਹੈ ਕਿ ਤੂੰ ਇਸ ਕੰਮ ਤੋਂ ਬਾਜ਼ ਰਹੋ, ਜੋ ਕੁਝ ਹੋ ਗਿਆ ਇਹਨੂੰ ਲੇਖਾਂ ਦਾ ਭਾਣਾ ਸਮਝ ਕੇ ਭੁੱਲ ਜਾਓ ਇੱਕ ਦੂਜੇ ਨੂੰ। ਲੇਕਿਨ ਉਹ ਦੋਵੇਂ ਨਹੀਂ ਭੁੱਲਦੇ ਔਰ ਉਹ ਉਹਨਾਂ ਨਾਲ ਪਿਆਰ ਵੀ ਇੰਨਾ ਕਰਦੀ ਹੈ ਕਿ ਉਹਨਾਂ ਨੂੰ ਸਾਹਮਣੇ ਠਾਕ ਵੀ ਨਹੀਂ ਸਕਦੀ। ਔਰ ਇਹੋ ਹੀ ਗੱਲ ਹੈ ਕਿ ਉਹ ਬਾਰ-ਬਾਰ ਉਹਨਾਂ ਨੂੰ ਮੱਤਾਂ ਦਿੰਦੀ ਏ ਤੇ ਮਿਰਜ਼ਾ ਜਿਹੜਾ ਹੈ ਉਹ ਬੀਬੋ ਨੂੰ ਉਹਨੇ ਮਤਲਬ ਉਹਦੇ ਨਾਲ ਕਲਾਮ ਕਰਦਾ ਹੋਇਆ ਆਖਦਾ ਹੈ, ਮਿਰਜ਼ਾ ਵੇਖ ਕੇ ਆਖਦਾ ਉਸ ਤਾਈਂ ਮਾਸੀ ਮੂਲ ਨਾ ਢਾਵਣਾ ਢੇਰੀਆਂ ਨੂੰ ਤੇ ਪੁੱਤਰ ਲੱਲੀਆਂ ਦਾ ਨਾ ਹੀ ਖਰਲ ਹਾਂ ਮੈਂ ਤੇ ਜਾਣਾ ਖੂਬ ਮੈਂ ਕਰਨ ਦਲੇਰੀਆਂ ਨੂੰ ਤੇ ਕੀਤੀ ਆਪਣੀ ਤੋਂ ਪਿਛਾਂ ਹਟਾਂ ਨਾਹੀਂ ਟੱਕਰ ਲਾਵਸਾਂ ਲਾਲ ਹਨੇਰੀਆਂ ਨੂੰ ਤੇ ਕਿਹੜਾ ਜੰਮਿਆ ਏ ਇੱਥੋਂ ਖੜਨ ਵਾਲਾ ਮੇਰੀ ਜੂੰ ਜਾਣੇ ਬਾਹਾਂ ਮੇਰੀਆਂ ਨੂੰ ਤੇ ਜੋੜਾ ਜੋੜਨੇ ਦੀ ਲਾਵੀਂ ਵਾਹ ਪੂਰੀ ਪਾਣੀ ਖੂਬ ਦੇਸਾਂ ਗੱਲਾਂ ਤੇਰੀਆਂ ਨੂੰ ਤੇ ਝੰਡਾ ਹੱਕ ਤੇ ਸੱਚ ਦਾ ਕਰਾਂ ਉੱਚਾ ਪੱਲੇ ਪਾ ਨਾਹੀਂ ਘੁੰਮਣ ਘੇਰੀਆਂ ਨੂੰ ਉਹਨਾਂ ਆਪ ਬਣਾਈ ਏ ਮੰਗ ਮੇਰੀ ਜਰਾ ਮੂਲ ਨਾ ਹੇਰੀਆਂ ਫੇਰੀਆਂ ਨੂੰ ਤੇ ਕੋਠਾ ਨਫ਼ਰਤਾਂ ਦਾ ਢਾਵਾਂ ਆਪ ਸਾਰਾ ਰੱਸਾ ਪਾਵਣਾ ਅੜਕ ਵਿਛੇਰੀਆਂ ਨੂੰ ਤੇ ਸਿੱਧੇ ਹੱਥ ਨਾ ਲਾਂਦੀਆਂ ਜੋ ਧਾਰਾਂ ਲੋਕੀ ਨਰੜ ਕੇ ਚੋਣ ਲਵੇਰੀਆਂ ਨੂੰ ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਬਾਲ ਵੇਖਾਂ ਆਪਣਾ ਦੀਵਾ ਬਾਲ ਵੇਖਾਂ ਜੂਹਾਂ ਨੇਰੀਆਂ ਨੂੰ। ਇਹ ਗੱਲ ਜਦੋਂ ਉਹਨੇ ਆਖੀ ਤੇ ਉਹ ਮਤਲਬ ਇਹ ਹੈ ਕਿ ਸਾਹਿਬਾਂ ਦੇ ਸਾਹਮਣੇ ਬੈਠਾ ਸੀ, ਸਾਹਿਬਾਂ ਵੀ ਰੋ ਰਹੀ ਸੀ, ਉਹ ਵੀ ਰੋ ਰਿਹਾ ਸੀ ਔਰ ਮਿਰਜ਼ੇ ਨੇ ਉਹਦੇ ਨਾਲ ਸਾਹਿਬਾਂ ਨਾਲ ਇਕਰਾਰ ਕੀਤਾ ਕਿ ਮੈਂ ਤੈਨੂੰ ਹਰ ਹਾਲ 'ਚ ਵਿਆਹ ਕੇ ਖੜਾਂਗਾ, ਭਾਵੇਂ ਉਂਝ ਖੜਨਾ ਪੈ, ਜੋ ਵੀ ਸੂਰਤ ਹਾਲ ਹੈ ਕਿ ਮੈਂ ਤੇਰੇ ਤੋਂ ਕਦੀ ਪਿਛਾ ਨਹੀਂ ਹਟ ਸਕਦਾ। ਔਰ ਉਹਨੇ ਉਹਨੂੰ ਜਾਂਦੀ ਵਾਰੀ ਜਦੋਂ ਵਿਛੜਨ ਲੱਗੇ ਸਰਗੀ ਵੇਲੇ ਤੇ ਫਿਰ ਉਹਨੇ ਆਖਿਆ ਕਿ ਮਿਰਜ਼ਾ ਆਖਦਾ ਸਿਦਕ ਯਕੀਨ ਪੱਕਾ ਮੁੱਢੋਂ ਕੀਤੜੇ ਕੌਲ ਨਾ ਹਾਰਨੇ ਨੀ ਤੇ ਸਾਬਤ ਰੂਹ ਤੇ ਬੁੱਤ ਦਾ ਸਾਖ ਸਾਡਾ ਲੱਖਾਂ ਹੋਣ ਵਿਆਹ ਦੇ ਕਾਰਨੇ ਨੀ ਤੇ ਫਸਿਆ ਭੱਠ ਝੋਕਾਂ ਦੁਨੀਆਦਾਰੀਆਂ ਦਾ ਓੜਕ ਇਸ਼ਕ ਵਾਲੇ ਮੰਗੂ ਚਾਰਨੇ ਨੀ ਤੇ ਪੈਂਡੇ ਲੱਖ ਵੀ ਪੈਣ ਕਸੂਤ ਵਾਲੇ ਓੜਕ ਸਿਦਕ ਯਕੀਨ ਹੀ ਧਾਰਨੇ ਨੀ ਤੇ ਝੋਕ ਦਿਲੇ ਦੀ ਸਦਾ ਆਬਾਦ ਰੱਖੀ ਕੀਤੇ ਕੌਲ ਨਾ ਕਦੀ ਵਸਾਰਨੇ ਨੀ ਤੇ ਲਾਵਾਂ ਦਾਗ ਨਾ ਕਦੀ ਯਕੀਨ ਤਾਈਂ ਕੀਤੇ ਸਿਦਕ ਦੇ ਕੌਲ ਚਤਾਰਨੇ ਨੀ ਤੇ ਖੇਤਰ ਇਸ਼ਕ ਦੇ ਬੀਜਿਆ ਇਹ ਸਿਦਕ ਤਾਈਂ ਅਸਾਂ ਸਿੱਖ ਦੇ ਮਾਮਲੇ ਤਾਰਨੇ ਨੀ ਤੇ ਓੜਕ ਆ ਜਾਸਾਂ ਤੈਨੂੰ ਲੈਣ ਕਾਰਨ ਕਾਰਜ ਆਪਣੇ ਆਪ ਸਵਾਰਨੇ ਨੀ ਤੇ ਠੋਕਰ ਮਾਰ ਦੇਣੀ ਸਾਰੇ ਵਟਿਆਂ ਨੂੰ ਪੱਥਰ ਨਾਲ ਯਕੀਨ ਦੇ ਖਾਰਨੇ ਨੀ ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਬੇੜੇ ਆਸ਼ਕਾਂ ਪਾਰ ਉਤਾਰਨੇ ਨੀ। ਤੋ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਹੋ ਕਰਕੇ ਤੇ ਉਹ ਫਿਰ ਦਾਨਾਬਾਦ ਆ ਗਿਆ ਤੇ ਉਹਦੇ ਤੋਂ ਬਾਅਦ ਉਹਦੇ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਸਨ ਉਹ ਸ਼ੁਰੂ ਹੋ ਗਈਆਂ ਔਰ 7 ਸਤੰਬਰ 1613 ਨੂੰ ਉਹਦੇ ਵਿਆਹ ਦਾ ਦਿਹਾੜਾ ਜਿਹੜਾ ਮਿਰਜ਼ੇ ਦੇ ਵਿਆਹ ਦਾ ਦਿਹਾੜਾ ਮਿੱਥ ਦਿੱਤਾ ਗਿਆ। ਉਹਨੂੰ ਬੜੇ ਖੜਕੇ ਦੜਕੇ ਨਾਲ ਉਹਦਾ ਵਿਆਹ ਜਿਹੜਾ ਕਮਾਲੀਏ ਵਿੱਚ ਬਹਿਬਲ ਚੱਦਰ ਦੀ ਧੀ ਸੱਸੀ ਦੇ ਨਾਲ ਕਰ ਦਿੱਤਾ ਗਿਆ। ਉਹਦੇ ਨਾਲ ਜਿਹੜੀ ਵੀ ਰਸਮਾਂ ਬੜੀਆਂ ਖੂਬਸੂਰਤ ਗੱਜ ਵੱਜ ਕੇ ਪੂਰੇ ਇਲਾਕੇ ਨੂੰ ਸੱਦਿਆ ਗਿਆ, ਉਹਦੇ 'ਚ ਬੜਾ ਖੂਬਸੂਰਤ ਵਿਆਹ ਜਿਹੜਾ ਕੀਤਾ ਗਿਆ। ਲੇਕਿਨ ਸੂਰਤ ਹਾਲ ਇਹ ਸੀ ਕਿ ਉਹ ਵਿਆਹ ਜਿਹੜਾ ਮਿਰਜ਼ੇ ਵਾਸਤੇ
ਇੱਕ ਅਜ਼ਾਬ ਤੋਂ ਘੱਟ ਨਹੀਂ ਸੀ। ਉਹ ਜਿਹੜੀ ਉਹਦੀ ਬੀਵੀ ਹੈ ਬੜੀ ਤਾਬਿਆਦਾਰ ਸੀ, ਸੱਸੀ ਉਹਦਾ ਨਾਂ ਸੀ। ਉਹ ਬਾਰ-ਬਾਰ ਉਹਦੇ ਵਿਚਾਰੀ ਪੈਰ ਫੜਦੀ ਸੀ ਔਰ ਅਖੀਰ ਇੱਥੋਂ ਤੱਕ ਉਹ ਕੂੰਦਾ ਹੀ ਨਹੀਂ ਸੀ, ਉਹ ਆਪਣੀ ਕੋਈ ਉਸੇ ਹੀ ਲਟਕ ਵਿੱਚ ਲੱਗਾ ਹੋਇਆ ਸੀ। ਔਰ ਅਖੀਰ ਸੱਸੀ ਨੇ ਉਹਨੂੰ ਕਿਹਾ ਕਿ ਤੂੰ ਬੇਸ਼ੱਕ ਉਹਨੂੰ ਵੀ ਵਿਆਹ ਲਿਆ ਤੇ ਮੈਂ ਉਹਦੀ ਬਾਂਦੀ ਬਣ ਕੇ ਰਵਾਂਗੀ, ਲੇਕਿਨ ਇੱਕ ਗੱਲ ਮੈਂ ਤੇਰਾ ਤਰਲਾ ਮਾਰਨੀ ਆ ਕਿ ਉਹਨੂੰ ਕੱਢ ਕੇ ਨਾ ਲਿਆਈ। ਇਸ ਵਾਸਤੇ ਕੱਢੀ ਹੋਈ ਜਿਹੜੀ ਜਨਾਨੀ ਹੈ ਉਹਦੀ ਵਸੇਬ ਵਿੱਚ ਇੱਜ਼ਤ ਨਹੀਂ ਹੁੰਦੀ ਔਰ ਸਾਰੀ ਉਮਰ ਉਹਨੂੰ ਲੋਕੀ ਮਿਹਣੇ ਮਾਰਦੇ ਨੇ। ਤੇ ਤੂੰ ਆਪਣੇ ਮਾਂ ਪਿਓ ਨੂੰ ਤਿਆਰ ਕਰ, ਜਾ ਕੇ ਉਹਨੂੰ ਪੁੱਛਣ, ਔਰ ਅਗਰ ਉਹ ਸਾਕ ਦੇ ਦਿੰਦੇ ਨੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਤੇ ਇਹ ਜਿਹੜੀਆਂ ਗੱਲਾਂ ਸਾਰੀਆਂ ਸੱਸੀ ਉਹਦੇ ਨਾਲ ਕਰਦੀ ਰਹੀ ਔਰ ਸੱਸੀ ਜਿਹੜੀ ਹੈ ਇੰਤਹਾਈ ਤਰੀਕੇ ਉਹਦੇ ਨਾਲ ਮਤਲਬ ਇਹ ਪਿਆਰ ਮੁਹੱਬਤ ਤੇ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀ ਰਹੀ। ਲੇਕਿਨ ਗੱਲ ਇਹ ਸੀ ਕਿ ਮਿਰਜ਼ੇ ਦੇ ਦਿਲ ਦੇ ਅੰਦਰ ਜਿਹੜਾ ਉਹ ਅਖੀਰ ਉਹਦਾ ਵਿਆਹ ਵੀ ਹੋ ਗਿਆ ਔਰ ਜਿਹੜਾ ਉਹਦਾ ਨਿਕਾਹ ਹੋਇਆ। ਫਿਰ ਉਹ ਕੁੜੀਆਂ ਚਿੜੀਆਂ ਜਦੋਂ ਸਗਨ ਸਵਾਰਤ ਕਰਦੀਆਂ ਸਨ ਪਈਆਂ, ਲੇਕਿਨ ਮਿਰਜ਼ਾ ਜਿਹੜਾ ਉਹ ਆਪਣੇ ਇਸ਼ਕ ਦੀ ਲਟਕ ਵਿੱਚ ਡੁੱਬਿਆ ਹੋਇਆ ਸੀ। ਉਹਨੂੰ ਕੁਝ ਨਹੀਂ ਸੀ ਸਮਝ ਆਉਂਦਾ ਕਿ ਉਹ ਕੀ ਆਖੇ ਤੇ ਕੀ ਨਾ ਆਖੇ। ਹਾਸੇ ਉਹਦੇ ਤੋਂ ਦੂਰ ਹੋ ਗਏ ਸਨ ਔਰ ਮੁਸਕਾਨ ਉਹਦੇ ਚਿਹਰੇ ਤੋਂ ਖਤਮ ਹੋ ਗਈ ਸੀ। ਉਹ ਅਗਲੇ ਨਵੀਆਂ ਸੋਚਾਂ ਤੇ ਨਵੇਂ ਪਿੰਡੇ ਦੇ ਬਾਰੇ ਸੋਚਦਾ ਸੀ ਕਿ ਮੈਂ ਇਹਦੇ ਤੋਂ ਬਾਅਦ ਕੀ ਕਰਾਂਗਾ। ਸੱਸੀ ਨੇ ਹਰ ਕੀਮਤ ਤੇ ਸੱਸੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਮਤਲਬ ਇਹ ਹੈ ਕਿ ਇਹ ਗੱਲ ਜਿਹੜੀ ਹੈ ਇਹਦਾ ਇਸ਼ਕ ਹੈ ਉੱਥੇ। ਔਰ ਅਖੀਰ ਜਨਾਬ ਇਹ ਵੇ ਕਿ ਇੱਕ ਦਿਨ ਜਿਹੜੀ ਜ਼ੈਨਬੇ ਸੀ ਉਹਨੇ ਜਾ ਕੇ ਦੱਸ ਦਿੱਤਾ ਸੱਸੀ ਨੂੰ ਕਿ ਉਹਨਾਂ ਸਾਰਾ ਸਾਹਿਬਾਂ ਨੂੰ ਦੱਸ ਦਿੱਤਾ ਕਿ ਉਹਦਾ ਵਿਆਹ ਹੋ ਗਿਆ ਹੈ। ਔਰ ਉਹਨੇ ਪੁੱਛਿਆ ਕਿ ਉਹ ਕੁੜੀ ਕਿਹੋ ਜਿਹੀ ਹੈ। ਉਹਨੇ ਦੱਸਿਆ ਕਿ ਉਹ ਬੜੀ ਸੋਹਣੀ ਹੈ ਔਰ ਉਹਦੀ ਬੜੀ ਤਾਰੀਫ ਕੀਤੀ। ਤੇ ਜ਼ੈਨਬ ਨੇ ਸੱਸੀ ਦੇ ਹੁਸਨ ਦੀ ਜਿਹੜੀ ਤਾਰੀਫ ਕੀਤੀ ਉਹਨੂੰ ਮੈਂ ਇਹਨਾਂ ਲਫ਼ਜ਼ਾਂ 'ਚ ਲਿਖਿਆ ਕਿ ਜ਼ੈਨਬ ਆਖਦੀ ਰੂਪ ਦੀ ਖਾਂਡ ਉਹ ਮੋਤੀ ਕੇਰ ਦੀ ਵਾਂਗ ਨਗੀਨਿਆਂ ਦੇ, ਤੇ ਕੋਠਾ ਹੁਸਨ ਦੇ ਮਾਨ ਸਰੂਰ ਵਾਲਾ ਵੇਖਣ ਠੰਡ ਪਾਵੇ ਅੰਦਰ ਸੀਨਿਆਂ ਦੇ, ਤੇ ਪੁਤਲੀ ਚੀਨ ਦੀ ਜਾਪਦੀ ਅਸਲ ਉਹ ਹੁਸਨ ਮਿਸਰਨਾ ਵਾਂਗ ਖਜ਼ੀਨਿਆਂ ਦੇ, ਤੇ ਝਾਤੀ ਮਾਰ ਵੇਖੇ ਜਿੱਧਰ ਇੱਕ ਵਾਰੀ ਧੁਪਣ ਐਬ ਕਰੋੜ ਕਮੀਨਿਆਂ ਦੇ, ਤੇ ਹਾਸਾ ਕੇਰ ਦੀ ਰਵੇ ਖਲੂਸ ਵਾਲਾ ਸਬਕ ਮੂਲ ਨਾ ਜਾਣਦੀ ਕੀਨਿਆਂ ਦੇ, ਤੇ ਘੁੰਮਣ ਘੇਰ ਨੂੰ ਆਪ ਨਗਾ ਦੇਵੇ ਚੱਪੂ ਪਕੜ ਕੇ ਅਕਲ ਸਫੀਨਿਆਂ ਦੇ, ਆਦਰਦਾਰੀਆਂ ਵਿੱਚ ਮਸ਼ਹੂਰ ਹੋਈ ਭੇਤ ਜਾਣ ਦੀ ਵਸਫ ਕਰੀਨਿਆਂ ਦੇ, ਤੇ ਬੂਹੇ ਬੈਠ ਕੇ ਵੇਖਣੇ ਕਾਨ ਉਹਨੂੰ ਲੋਕੀ ਸਿੱਖਦੇ ਦਿਸਣ ਮਹੀਨਿਆਂ ਦੇ, ਸ਼ੀਸ਼ੇ ਵਾਂਗ ਲਸ਼ਕਾਰਿਆ ਜੀਨ ਉਹਨੇ ਬੂਹੇ ਖੋਲ ਦਿੱਤੇ ਆਪ ਗੀਨਿਆਂ ਦੇ, ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਮਾਲਕ ਭੇਤ ਜਾਣੇ ਡੱਬੇ ਚੀਨਿਆਂ ਦੇ। ਤੋ ਇਹ ਗੱਲ ਜਿਹੜੀ ਹੈ ਨਾ ਉਹਨੇ ਦੱਸੀ ਤੇ ਸਾਹਿਬਾਂ ਦੀ ਜਿਹੜੀ ਹੈ ਨਾ ਉਹਨੇ ਜ਼ੈਨਬੇ ਨੂੰ ਆਖਿਆ ਵੀ ਉਹਨੂੰ ਮੇਰੀ ਵਧਾਈ ਮੇਰੇ ਵੱਲੋਂ ਦੇ ਛੜੀ, ਤੇ ਜਦੋਂ ਜਾਏਗੀ ਤੇ ਜਾ ਕੇ ਤਾਂ ਉਹਨੂੰ ਮੇਰੀ ਮੁਬਾਰਕ ਦੇ ਛੜੀ। ਅਰੇ ਬਾਜੋ ਸਾਹਿਬ, ਮਿਰਜ਼ੇ ਦਾ ਵਿਆਹ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਮਿਰਜ਼ਾ ਔਰ ਸਾਹਿਬਾ ਇੱਕ ਦੂਸਰੇ ਦਾ ਖੇੜਾ ਛੱਡ ਦਿੰਦੇ ਨੇ ਜਾਂ ਮਿਰਜ਼ਾ ਫਿਰ ਵੀ ਸਾਹਿਬਾ ਨੂੰ ਮਿਲਣ ਜਾਂਦਾ ਹੈ? ਨਹੀਂ, ਮਗਰੋਂ ਵੀ ਜਿਹੜਾ ਉਹ ਜਿਹੜਾ ਮਿਰਜ਼ਾ ਸਾਹਿਬਾਂ ਨੂੰ ਮਿਲਣ ਵਾਸਤੇ ਗਿਆ ਔਰ ਉਹ 26 ਜੂਨ 1617 ਨੂੰ ਮਿਰਜ਼ਾ ਜਿਹੜਾ ਖੀਵੇ ਜਾਂਦਾ ਹੈ। ਔਰ ਖੀਵੇ ਜਾ ਕੇ ਤੇ ਜਦੋਂ ਸਾਹਿਬਾਂ ਨਾਲ ਰਾਤ ਨੂੰ ਬੀਬੋ ਦੇ ਘਰ ਉਹ ਕੋਲ ਬਿਠਾ ਕੇ ਤੇ ਉਹਨਾਂ ਦੀਆਂ ਗੱਲਾਂ ਕਰਦੇ ਨੇ ਤੇ ਉੱਥੇ ਉਹ ਦੋਵੇਂ ਗਿਲਾ ਸ਼ਿਕਵਾ ਕਰਦੇ ਨੇ ਔਰ ਮਿਰਜ਼ਾ ਉਹਨੂੰ ਤਸੱਲੀਆਂ ਦਿੰਦਾ ਹੈ ਕਿ ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਤੈਨੂੰ ਮਤਲਬ ਇਹ ਲੈ ਕੇ ਜਾਵਾਂਗਾ ਔਰ ਇਹ ਜੋ ਕੁਝ ਹੋਇਆ ਮੇਰੇ ਵੱਸੋਂ ਬਾਹਰ ਸੀ। ਮੇਰੇ ਮਾਪਿਆਂ ਦੀ ਵੱਲੋਂ ਮੇਰੇ ਨਾਲ ਮਜਬੂਰੀ ਇੰਨੀ ਕੁ ਹੋ ਗਈ ਸੀ ਕਿ ਮੈਂ ਇਹਦੇ ਤੋਂ ਬਚ ਨਹੀਂ ਸਕਦਾ। ਤੇ ਗੱਲ ਇਹ ਹੈ ਕਿ ਉਹ ਇਸੇ ਹੀ ਦਮ ਦਲੇਰੀਆਂ ਦਿੰਦਿਆਂ ਨਾ ਕਾਫੀ ਚਿਰ ਬੈਠੇ ਰਹਿੰਦੇ ਨੇ ਤੇ ਬੀਬੋ ਜਿਹੜੀ ਹੈ ਉਹ ਵੀ ਉਹਨਾਂ ਨੂੰ ਸਮਝਾਉਂਦੀ ਹੈ ਕਿ ਤੁਸੀਂ ਮਤਲਬ ਇਹ ਹੈ ਕਿ ਚੰਗੀ ਗੱਲ ਤੇ ਇਹ ਹੈ ਕਿ ਇਸ ਗੱਲ ਦਾ ਖਹਿੜਾ ਛੱਡ ਦਿਓ, ਲੇਕਿਨ ਉਹ ਬਹਰਹਾਲ ਨਹੀਂ ਛੱਡਦੇ ਔਰ ਉਹ ਮੱਤਾਂ ਦਿੰਦੀ ਹੈ ਔਰ ਸਾਹਿਬਾਂ ਜਿਹੜੀ ਹੈ ਉਹ ਵੀ ਬੀਬੋ ਨੂੰ ਜਵਾਬ ਦਿੰਦੀ ਹੈ ਕਾਵੜੇ 'ਚ ਕਿ ਮੈਂ ਇਹਦੇ ਨਾਲ ਹੀ ਜ਼ਰੂਰ ਜਾਣਾ। ਤੇ ਇਸ ਤਰ੍ਹਾਂ ਇਹ ਕਰਦਿਆਂ ਨਾ ਜੀ ਮਿਰਜ਼ਾ ਅਖੀਰ ਫਿਰ ਸਰਗੀ ਵੇਲੇ ਉੱਥੋਂ ਉੱਠ ਕੇ ਘੋੜੀ ਤੇ ਬਹਿ ਕੇ ਤੇ ਆਪਣੀ ਪਿੰਡ ਆ ਜਾਂਦਾ ਜੀ। ਤੇ ਬਾਜੋ ਸਾਹਿਬ, ਇਹਦੇ ਵਿੱਚ ਜਿਹੜਾ ਮਿਰਜ਼ੇ ਦੇ ਪੀਰ ਦਾ ਕਿਰਦਾਰ ਵੀ ਇੱਕ ਆਉਂਦਾ ਹੈ, ਉਹ ਮਿਰਜ਼ੇ ਦੇ ਪੀਰ ਦੇ ਕਿਰਦਾਰ ਤੇ ਕੁਝ ਚਾਨਣ ਪਾਓ ਕਿ ਉਹ ਕਿੱਥੋਂ ਸ਼ੁਰੂ ਹੁੰਦਾ ਹੈ, ਕਿਵੇਂ ਹੁੰਦਾ ਹੈ? ਮਿਰਜ਼ਾ ਕੋਈ ਆਪਣੇ ਪੀਰ ਦੀ ਮੰਨਦਾ ਹੈ, ਨਹੀਂ ਮੰਨਦਾ, ਕੀ ਹੁੰਦਾ ਹੈ?
ਹਾਂਜੀ 13 ਮਾਰਚ 1618 ਨੂੰ ਨਾ ਕਰਮੂ ਬਾਹਮਣ ਜਿਹੜਾ ਸੀ, ਠੀਕ ਹੈ। ਕਰਮੂ ਬਾਹਮਣ ਵੀ ਇਹਨਾਂ ਦਾ ਰਾਜਦਾਨ ਸੀ ਮਿਰਜ਼ੇ ਦਾ। ਉਹ ਖੀਵੇ 'ਚ ਹੀ ਰਹਿੰਦਾ ਸੀ ਔਰ ਉਹਨੇ ਚਿੱਠੀ ਪਾਈ, ਚਿੱਠੀ ਘੱਲੀ ਇਹਨੂੰ ਮਿਰਜ਼ੇ ਨੂੰ। ਉਹਨੇ ਆਖਿਆ ਜੀ ਭਈ 18 ਤਾਰੀਖ ਨੂੰ ਸਾਹਿਬਾਂ ਦਾ ਜਿਹੜਾ ਵਿਆਹ ਹੈ ਨਾ ਜੀ ਉਹ ਮਿਥਕਤ ਹੈ ਹਾਂਜੀ, ਤੇ ਤੂੰ ਜਿਹੜਾ ਨਾ ਹੁਣ ਜੋ ਹਿੰਮਤ ਮਾਰ ਸਕਣਾ ਮਾਰ ਲੈ। ਉਹਦੇ ਤੋਂ ਬਾਅਦ ਫਿਰ ਇਹ ਜੀ ਆਪਣਾ ਜਿਹੜਾ 14 ਮਾਰਚ ਨੂੰ ਜਿਹੜਾ ਮਿਰਜ਼ਾ ਨਾ ਜੀ ਇਹ ਘੋੜੀ ਤੇ ਬਹਿ ਕੇ ਤੇ ਇਹ ਸਖੀ ਸੁਲੇਮਾਨ ਨੂਰੀ, ਹਜ਼ਰਤ ਸਖੀ ਸੁਲੇਮਾਨ ਨੂਰੀ ਹੋਰਾਂ ਨੂੰ ਮਿਲਣ ਲਈ ਬਲਵਾਲ ਚਲਾ ਗਿਆ। ਇਹ ਇਹਨਾਂ ਦਾ ਮਤਲਬ ਇਹ ਮੁਰਸ਼ਿਦ ਸਨ ਔਰ ਇਹਨਾਂ ਦੀ ਦੁਆ ਨਾਲ ਹੀ ਸਖੀ ਸੁਲੇਮਾਨ ਨੂਰੀ ਹੋਰਾਂ ਦੀ ਦੁਆ ਨਾਲ ਹੀ ਮਿਰਜ਼ਾ ਜੰਮਿਆ ਸੀ। ਇਹਦਾ ਵਾਕਿਆ ਇੰਜ ਹੋਇਆ ਸੀ ਕਿ ਬਹੁਤ ਪਹਿਲਾਂ ਜਦੋਂ ਇਹ ਦੋਵੇਂ ਭਰਾ ਜਿਹੜੇ ਨੇ ਰਾ ਰਾਮੂ ਤੇ ਰਾ ਵੰਜਲ ਕਿਤੇ ਉਧਰ ਗਏ ਸਨ ਘੋੜੀਆਂ ਤੇ ਕਿਸੇ ਕੰਮ, ਤੇ ਇਹ ਰਾਤ ਦੇ ਵੇਲੇ ਵੇਖਿਆ ਤੇ ਉਹ ਮਜ਼ਾਰ ਸੀ ਇੱਕ, ਉੱਥੇ ਰੋਸ਼ਨੀ, ਉੱਥੇ ਗਏ ਤੇ ਜਿਸ ਵੇਲੇ ਗਏ ਤੇ ਉੱਥੇ ਜਾ ਕੇ ਤੇ ਰਾ ਰਾਮੂ ਨੇ ਆਖਿਆ ਜੀ ਪੀਰ ਸਾਹਿਬ ਜਿਸ ਵੇਲੇ ਮਿਲੇ ਸਖੀ ਸੁਲੇਮਾਨ ਨੂਰੀ ਤੇ ਉਹਨਾਂ ਆਖਿਆ ਜੀ ਕਿ ਸਾਡੀ ਬੀਵੀ ਜਿਹੜੀ ਹੈ ਨਾ ਪਹਿਲੀ ਬਿਮਾਰ ਹੋ ਗਈ ਹੈ। ਉਹਨਾਂ ਆਖਿਆ ਜੀ ਤੁਸੀਂ ਦੂਜਾ ਵਿਆਹ ਕਰੋ ਤੇ ਉਹਦੇ 'ਚੋਂ ਬੱਚਾ ਪੈਦਾ ਹੋਏਗਾ ਇੱਕ ਮਿਰਜ਼ਾ, ਔਰ ਮਿਰਜ਼ੇ ਲਈ ਦੁਆ ਕੀਤੀ ਤਾਂ ਉਹਨਾਂ ਆਖਿਆ ਕਿ 13 ਮਹੀਨਿਆਂ ਬਾਅਦ ਉਹ ਪੈਦਾ ਹੋਏਗਾ ਔਰ ਉਹ ਵਾਕਈ 13 ਮਹੀਨਿਆਂ ਦਾ ਹੋਇਆ ਸੀ। ਔਰ ਇਸ ਲਿਹਾਜ਼ ਨਾਲ ਮਿਰਜ਼ੇ ਦੇ ਪੀਰ ਜਿਹੜੇ ਸਨ ਉਹ ਹਜ਼ਰਤ ਸਖੀ ਸੁਲੇਮਾਨ ਨੂਰੀ ਸਨ। ਔਰ ਇਹ ਜਦੋਂ ਇਹਦਾ ਇਹ ਵੇਲਾ ਆਇਆ ਤੇ ਜਿਹਨੂੰ ਬਾਹਮਣ ਵੱਲੋਂ ਚਿੱਠੀ ਮਿਲੀ ਔਰ ਇਹਨੇ ਆਖਿਆ ਕਿ ਮੈਂ ਪਹਿਲਾਂ ਆਪਣੇ ਪੀਰ ਦੇ ਜਾਵਾਂ, ਔਰ ਇਹ ਪੀਰ ਦੇ ਜਾ ਕੇ ਤੇ ਮਤਲਬ ਇਹ ਘੋੜੀ ਤੇ ਬਹਿ ਕੇ 14 ਮਾਰਚ 1618 ਨੂੰ ਇਹ ਬਲਵਾਲ ਜਿਸ ਵੇ ਗਿਆ ਤੇ ਜਾਂਦਿਆਂ ਨੂੰ ਪਤਾ ਲੱਗਾ ਕਿ ਪੀਰ ਜੀ ਜਿਹੜੇ ਨੇ ਉਹ ਓਲਾ ਕਰ ਗਏ ਨੇ, ਫੌਤ ਹੋ ਗਏ ਨੇ। ਔਰ ਉੱਥੋਂ ਦੱਸਦੇ ਨੇ ਕਿ ਆਵਾਜ਼ ਆਈ ਕਿ ਤੇਰਾ ਭਾਈ ਜਿਹੜਾ ਸਾਰਾ ਤੇਰਾ ਖਾਤਾ ਜਿਹੜਾ ਉਹ ਹੁਣ ਮਤਲਬ ਇਹ ਕਿ ਨੋਸ਼ਾ ਗੰਜ ਬਖਸ਼ ਕੋਲ ਹੈ ਤੇ ਤੂੰ ਉੱਥੇ ਚਲਾ ਜਾ, ਹੜਮਾਲੀ ਸ਼ਰੀਫ ਮੰਡੀ ਬਹੌਲਦੀਨ ਦੇ ਇਲਾਕੇ 'ਚ। ਔਰ ਇਹ ਫਿਰ ਮਿਰਜ਼ਾ ਉੱਥੇ ਗਿਆ। ਜਦੋਂ ਹੜਮਾਲੀ ਸ਼ਰੀਫ ਗਿਆ ਤੇ ਨੋਸ਼ਾ ਗੰਜ ਬਖਸ਼ਰਾਂ ਨੂੰ ਉਹਨਾਂ ਆਖਿਆ ਕਿ ਮੇਰੇ ਹੱਕ 'ਚ ਦੁਆ ਕਰੋ। ਨੋਸ਼ਾ ਗੰਜ ਬਖਸ਼ ਹੋਰਾਂ ਅੱਗੇ ਜਦੋਂ ਦੁਆ ਕੀਤੀ ਤਾਂ ਉਹਨਾਂ ਨੇ ਗੱਲ ਸਾਰੀ ਇਹਦੀ ਸੁਣ ਕੇ ਤੇ ਇਹਨੂੰ ਆਖਿਆ ਕਿ ਤੂੰ ਯਾਰ ਇਸ ਕੰਮ ਤੋਂ ਮੁੜ ਜਾ, ਇਹ ਜਿਹੜਾ ਮਰਨ ਮਰਾਨ ਦਾ ਕੰਮ ਹੈ ਤੇ ਇਹਦੇ ਤੋਂ ਬਾਜ਼ ਆ ਜਾ। ਲੇਕਿਨ ਉਹਨਾਂ ਕਿਹਾ ਕਿ ਮਿਰਜ਼ੇ ਨੇ ਕਿਹਾ ਜੀ ਮੈਂ ਤੁਹਾਡੇ ਕੋਲ ਦੁਆ ਲੈਣ ਆਇਆ, ਮਤਾਂ ਲੈਣ ਨਹੀਂ ਆਇਆ, ਤੇ ਮਿਹਰਬਾਨੀ ਕਰੋ ਕਿ ਤੁਸੀਂ ਮੇਰੇ ਹੱਕ 'ਚ ਦੁਆ ਕਰੋ। ਔਰ ਇਹ ਗੱਲ ਜਿਸ ਵੱਲੋਂ ਉਹਨਾਂ ਆਖਿਆ ਵੀ ਜਾ ਫਿਰ ਅੱਲਾਹ ਤਾਲਾ ਤੇਰੇ ਤੇ ਬਈ ਰਹਿਮ ਕਰੇ, ਤੇ ਮਿਰਜ਼ਾ ਕੜਮਾਲ ਸ਼ਰੀਫ ਤੋਂ ਇਸ ਤਰ੍ਹਾਂ ਮਤਲਬ ਇਹ ਹੈ ਕਿ ਘੋੜੀ ਤੇ ਚੜ੍ਹ ਕੇ ਤੇ ਰਾਤੋਂ ਰਾਤ ਜਿਹੜਾ ਉਹ ਵਾਪਸ ਇਹ ਜਿਸ ਵੇਲੇ ਆਇਆ ਤੇ ਘਰ ਆ ਗਿਆ। ਔਰ ਘਰ ਆ ਕੇ ਤੇ ਉਹ ਪੂਰੀ ਤਿਆਰੀ ਜਿਹੜਾ ਉਹਨੇ ਕੀਤੀ ਸੀ, ਪਤਾ ਉਹਨੂੰ ਲੱਗ ਗਿਆ ਸੀ ਕਿ ਤਾਰੀਖ ਕਿਹੜੀ ਨੂੰ ਵਿਆਹ ਹੈ, ਤੇ ਉਸ ਹਵਾਲੇ ਨਾਲ ਉਹ ਬਿਲਕੁਲ ਅੰਦਰ ਪੂਰੀ ਤਿਆਰੀ ਕਰਕੇ ਬੈਠਾ ਸੀ। ਔਰ ਅੱਗੇ ਉਹ ਜਿਹੜਾ ਬਾਹਮਣ ਕਰਮੂ ਬਾਹਮਣ ਸੀ, ਕਰਮੂ ਬਾਹਮਣ ਜਿਹੜਾ ਉਹ ਵੀ ਦਾਨਾਬਾਦ ਆਇਆ ਔਰ ਉਹਦੇ ਕੋਲੋਂ ਮਿਰਜ਼ੇ ਨੇ ਉਹਦੇ ਜਿਹੜਾ ਨਾ ਉਹਦੀ ਹਾਲਤ ਬਾਰੇ ਪੁੱਛਿਆ, ਸਾਹਿਬਾਂ ਦੀ ਬਾਰੇ। ਉਹਨਾਂ ਦਿਨਾਂ ਦੇ ਵਿੱਚ ਆਖਰੀ ਹਫਤੇ ਦੇ ਵਿੱਚ ਕਰਮੂ ਬਾਹਮਣ ਜਿਹੜਾ ਉਹ ਦਾਨਾਬਾਦ ਆਇਆ ਤਾਂ ਉਹਨੇ ਆ ਕੇ ਸਾਰਾ ਦੱਸਿਆ। ਮਿਰਜ਼ੇ ਨੂੰ ਉਹਨੂੰ ਪੁੱਛਿਆ ਕਿ ਸਾਹਿਬਾਂ ਦੀ ਹਾਲਤ ਕੀ ਹੈ, ਤੇ ਕਰਮੂ ਬਾਹਮਣ ਨੇ ਦੱਸਿਆ ਕਿ ਉਹਦੀ ਹਾਲਤ ਬੜੀ ਖਰਾਬ ਹੈ, ਮਰਨ ਵਾਲੀ ਹੋਈ ਹੈ, ਕਈ ਦਫਾ ਉਹ ਬੇਹੋਸ਼ ਹੋ ਗਈ ਹੈ ਔਰ ਉਹ ਬਿਲਕੁਲ ਨਹੀਂ ਚਾਹੁੰਦੀ ਕਿ ਮੇਰਾ ਵਿਆਹ ਹੋਵੇ ਉੱਥੇ, ਲੇਕਿਨ ਘਰ ਦੇ ਉਹਨੂੰ ਬਾਰ-ਬਾਰ ਮਜਬੂਰ ਪੇ ਕਰਦੇ ਨੇ। ਤੇ ਉਹਨੇ ਫਿਰ ਸੁਣਾ ਦਿੱਤਾ ਉਹਨੂੰ ਰਾਮੂ ਨੂੰ, ਹਾਂਜੀ ਮਿਰਜ਼ੇ ਨੇ ਕਰਮੂ ਨੂੰ ਮਿਰਜ਼ੇ ਦਾ ਕਰਮੂ ਬਾਹਮਣ ਨੂੰ ਦੱਸਿਆ ਕਿ ਉਹ 17 ਮਾਰਚ 1618 ਦੀ ਰਾਤ ਨੂੰ ਹਾਂਜੀ ਉੱਥੇ ਖੀਵੇ ਆ ਜਾਏਗਾ ਔਰ ਮੈਂ ਉਹਨੂੰ ਮਤਲਬ ਸਾਹਿਬਾਂ ਨੂੰ ਉਸ ਬਾਗ 'ਚ ਮਿਲਾਂਗਾ ਤੇ ਤੈਨੂੰ ਵੀ ਪਹਿਲਾਂ ਮੈਂ ਮਿਲ ਲਾਂਗਾ। ਤੇ ਇੰਜ ਉਹਨੇ ਵਾਅਦਾ ਕੀਤਾ ਤੇ ਜਿਹੜਾ ਕਰਮੂ ਹੈ ਉਹ ਵਾਪਸ ਚਲਾ ਗਿਆ।